ਇੱਕ ਜਿਹੜੀ ਹਾਇਰਾਰਕੀ ਜਿਹੜੀ ਜ਼ਰੂਰ ਦੱਸਿਓ ਵੀ ਲੈਵਲ ਤੋਂ ਕਈ ਵਾਰੀ ਅਸਾਈਲਮ ਆਫਿਸ 'ਚ ਆ ਉਹਨੂੰ ਵੀ ਆਪਣੇ ਲੋਕ ਨਹੀਂ ਪਤਾ ਲੱਗਦਾ, ਕਈ ਵਾਰੀ ਉਹਨੂੰ ਕੋਰਟ ਉਸੇ ਨੂੰ ਹੀ ਆਖੀ ਜਾਂਦੇ ਆ, ਕਈ ਵਾਰੀ ਜਦੋਂ ਅਦਾਲਤ 'ਚ ਜਾਂਦਾ ਇਮੀਗ੍ਰੇਸ਼ਨ ਕੋਰਟ 'ਚ ਆ ਉਹ ਤਾਂ ਹੈ ਆ, ਜਾਂ ਕਈ ਵਾਰੀ 9th ਸਰਕਟ ਜਾਂ ਉਹਦੇ ਉੱਤੇ ਗਏ ਹੁੰਦੇ ਆ। ਸੋ ਇਹ ਕਿੱਦਾਂ ਹੁੰਦਾ, ਹਾਇਰਾਰਕੀ ਕੀ ਆ ਜਦੋਂ ਕੇਸ ਲੱਗਦਾ ਆ, ਉਹ ਕਿੱਥੇ ਆ, ਫਿਰ ਅਗਲਾ ਸਟੈਪ ਕੀ ਹੁੰਦਾ, ਹਾਂ ਨਾ ਹੋ ਜਾਵੇ ਜਾਂ ਉਹ ਤੋਂ ਅੱਗੇ ਹਾਂ ਨਾ ਹੋ ਜਾਵੇ, ਜਾਂ ਕੀ ਹੁੰਦਾ, ਜੇ ਤੁਸੀਂ ਥੋੜਾ ਜਿਹਾ ਇਹ ਵੀ ਐਕਸਪਲੇਨ ਕਰਿਓ। ਜੀ ਬਿਲਕੁਲ। ਸੋ ਤੁਸੀਂ ਗੱਲ ਸਹੀ ਕਹੀ ਕਿ ਕਾਫੀ ਆਪਣੇ ਜਿਹੜੇ ਲੋਕ ਆ ਉਹ ਇੰਨਾ ਸੀਰੀਅਸਲੀ ਨਹੀਂ ਲੈਂਦੇ ਟਰਮੀਨੋਲੋਜੀ ਨੂੰ, ਕਹਿੰਦੇ ਨਾਮ ਹੀ ਆ ਕੀ ਕਰਨਾ, ਅਸਾਈਲਮ ਆਫਿਸ ਨੂੰ ਛੋਟਾ ਕੋਰਟ ਕਹਿ ਦਿੰਦੇ ਆ ਕਈ ਵਾਰੀ। ਫਿਰ ਉਹਨੂੰ ਪੁੱਛੋ ਕੇਸ ਕਿੱਥੇ ਆ, ਕਈ ਵਾਰੀ ਕੇਸ ਲਾਣਾ ਤਾਂ ਭਾਜੀ ਮੇਰਾ ਕੇਸ ਖਰਾਬ ਹੋ ਗਿਆ, ਕੇਸ ਲਾਣਾ ਕਿੱਥੇ ਆ, ਮੇਰੀ ਅਪੀਲ ਚੱਲਦੀ ਕਿੱਥੇ, ਉਹ ਨਹੀਂ ਪਤਾ। ਪਹਿਲੀ ਅਪੀਲ ਆ, ਦੂਜੀ ਅਪੀਲ ਆ, ਤੀਜੀ ਅਪੀਲ ਆ। ਹੁਣ ਜਿੱਦਾਂ ਕਈ ਵਾਰੀ ਅਸਾਈਲਮ ਆਫਿਸ 'ਚ ਫੇਲ ਹੋ ਜਾਂਦਾ, ਇਮੀਗ੍ਰੇਸ਼ਨ ਕੋਰਟ ਨੂੰ ਕਹਿ ਦਿੰਦੇ ਪਹਿਲੀ ਅਪੀਲ ਲੱਗੀ ਆ, BIA ਨੂੰ ਕਹਿ ਦੂਜੀ ਅਪੀਲ ਲੱਗੀ ਆ, ਤੇ ਕਈਆਂ ਨੂੰ ਪਤਾ ਹੀ ਨਹੀਂ ਕਿ ਮੋਸ਼ਨ ਪਾਈ ਸੀ ਹਨਾ। ਸੋ ਸਭ ਤੋਂ ਥਰਡੇ ਲੈਵਲ ਤੇ ਜਿਹੜਾ ਆ ਗਿਆ ਉਹ ਆ ਗਿਆ ਆਪਣਾ ਅਸਾਈਲਮ ਆਫਿਸ। ਸੋ ਅਸਾਈਲਮ ਆਫਿਸ ਜਿਹੜਾ ਹੁੰਦਾ ਤੁਹਾਡਾ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਆਉਂਦਾ, USCIS ਵਾਲੇ ਜਿਹੜੀ ਇੰਟਰਵਿਊ ਤੁਹਾਡੀ ਲੈਂਦੇ ਆ। ਸੋ ਬਿਲਕੁਲ ਇੱਕ ਕਹਿ ਲਓ ਕਿ ਅਲੱਗ ਮਹਿਕਮਾ ਕੋਰਟ ਸਿਸਟਮ ਨਾਲੋਂ। ਤੇ ਅਸਾਈਲਮ ਆਫਿਸ ਦੇ ਵਿੱਚ ਜਿੱਦਾਂ ਕਿ ਦੱਸਿਆ ਕਿ ਜਿਹੜਾ ਬੰਦਾ ਲੀਗਲ ਤਰੀਕੇ ਨਾਲ ਆਇਆ ਜਾਂ ਸੇਫ ਆਇਆ ਜਾਂ ਜਿਹਨੂੰ PD ਮਿਲ ਗਿਆ, ਉਹ ਅਸਾਈਲਮ ਆਫਿਸ 'ਚ ਜਾਂਦੇ ਆ। ਅਸਾਈਲਮ ਆਫਿਸ ਦੇ ਵਿੱਚ ਤੁਹਾਡਾ ਜਿਹੜਾ ਰਾਬਤਾ ਪੈਂਦਾ ਉਹ ਪੈਂਦਾ ਅਸਾਈਲਮ ਆਫਿਸਰ ਨਾਲ। ਉਹ ਜੱਜ ਨਹੀਂ ਹੁੰਦਾ ਤੇ ਉਹ ਕਈ ਵਾਰੀ ਵਕੀਲ ਵੀ ਨਹੀਂ ਹੁੰਦਾ, ਤੇ ਉਹ ਕਈ ਵਾਰੀ ਗ੍ਰੈਜੂਏਟ ਬੰਦਾ, ਇੱਕ ਸਧਾਰਨ ਜਿਹਾ ਜਿਹੜਾ ਤੁਹਾਡੀ ਇੰਟਰਵਿਊ ਉਹ ਲੈਂਦਾ, ਤੇ ਕੋਈ ਸਰਕਾਰੀ ਵਕੀਲ ਤੁਹਾਨੂੰ ਆਪੋਜੀਸ਼ਨ ਕਰਨ ਵਾਲਾ ਨਹੀਂ ਹੁੰਦਾ। ਉਹੀ ਬੰਦੇ ਨੇ ਸਵਾਲ ਪੁੱਛਣੇ, ਉਹਨੇ ਤੁਹਾਡੇ ਆਪਣੇ ਆਪ ਹੀ ਉਹਨੇ ਫੈਸਲਾ ਜਿਹੜਾ ਲੈਣਾ ਬਾਅਦ ਆਪਣੇ ਸੁਪੀਰੀਅਰ ਨਾਲ ਕੰਸਲਟ ਕਰਕੇ। ਤੇ ਜਿਹੜੇ ਲੋਕਾਂ ਦੇ ਕੇਸ ਕੰਪਲਿਕੇਟਡ ਆ ਜਾਂ ਕਈ ਵਾਰੀ PD ਮਿਲ ਜਾਂਦੀ ਆ, ਤੇ ਇੱਕ PD 'ਚ ਬਹੁਤ ਗੇਰ ਆਪਣੀ ਜਿਹੜੀ ਜਨਤਾ ਫਸਾਉਂਦੀ ਆ ਕਿ ਨਹੀਂ PD ਨਹੀਂ ਲੈਣੀ, ਤੇ ਅਕਸਰ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਇਹ ਹੈ ਕੀ ਚੀਜ਼ ਆ। ਸੋ PD ਜਿਹੜਾ ਪ੍ਰੋਸੀਕਿਊਟੋਰੀਅਲ ਡਿਸਕ੍ਰੇਸ਼ਨ, ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਕੇਸ ਜਿਹੜਾ ਕੋਰਟ ਡਿਸਮਿਸ ਕਰ ਦਿੰਦਾ, ਤੇ ਫਿਰ ਦੁਬਾਰਾ ਤੁਸੀਂ ਅਸਾਈਲਮ ਆਫਿਸ ਦੇ ਮੂਹਰੇ ਜਾਂਦੇ ਆ। ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਅਸਾਈਲਮ ਫਾਈਲ ਨਹੀਂ ਕਰ ਸਕਦੇ, ਤੁਸੀਂ ਦੁਬਾਰਾ ਨਵੇਂ ਸਿਰਿਓਂ ਜਿਹੜਾ ਅਸਾਈਲਮ ਆਪਣਾ ਸ਼ੁਰੂ ਕਰਦੇ ਆ। ਜੇ ਤੁਸੀਂ ਕਦੀ ਅਸਾਈਲਮ ਆਫਿਸ ਮੂਹਰੇ ਪਹਿਲਾਂ ਨਹੀਂ ਗਏ ਸੀ, ਉਹ ਤੁਹਾਨੂੰ ਪੂਰਾ ਮੌਕਾ ਦਿੰਦਾ, ਤੁਹਾਡੀ ਗੱਲਬਾਤ ਸੁਣਦਾ, ਤੇ ਜੇ ਤੁਸੀਂ ਜਨਰਲੀ ਕੰਸਿਸਟੈਂਟ ਆ, ਤੁਹਾਡੇ ਕੋਲ ਐਵੀਡੈਂਸ ਵਗੈਰਾ ਹੈਗਾ, ਕੰਟਰੀ ਕੰਡੀਸ਼ਨਸ, ਤੁਸੀਂ ਸਾਰਾ ਪ੍ਰੋਪਰਲੀ ਆਪਣਾ ਕੇਸ ਲਾਇਆ, ਸਿਰਫ ਉਹ ਖਾਨਾ ਪੂਰਤੀ ਜਿਹੜੀ ਕਰ ਦਿੰਦੇ ਆ ਪੈਰਾਲੀਗਲ, ਉਹ ਵਾਲਾ ਕੰਮ ਨਹੀਂ ਕੀਤਾ, ਤੇ ਅਸਾਈਲਮ ਆਫਿਸ 'ਚ ਵੀ ਬਹੁਤ ਕੇਸ ਜਿਹੜੇ ਪਾਸ ਉਹ ਹੁੰਦੇ ਆ। ਤੇ ਸਭ ਤੋਂ ਪਹਿਲਾਂ ਆ ਗਿਆ ਤੁਹਾਡਾ ਅਸਾਈਲਮ ਆਫਿਸ। ਹੁਣ ਅਸਾਈਲਮ ਆਫਿਸ ਤੋਂ ਬਾਅਦ ਜੇ ਤੁਹਾਡੀ ਨਹੀਂ ਗੱਲ ਬਣਦੀ ਤਾਂ ਤੁਹਾਡਾ ਕੇਸ ਜਿਹੜਾ ਇਮੀਗ੍ਰੇਸ਼ਨ ਕੋਰਟ ਨੂੰ ਰੈਫਰ ਕਰ ਦਿੰਦੇ ਆ। ਇਮੀਗ੍ਰੇਸ਼ਨ ਕੋਰਟ ਦੇ ਵਿੱਚ ਜਦੋਂ ਤੁਹਾਡਾ ਕੇਸ ਜਾਂਦਾ, ਤੇ ਆਹੀ ਜੱਜ ਇੱਕ ਹੁੰਦਾ ਨਿਊਟਰਲ ਪਰਸਨ, ਤੇ ਸਰਕਾਰੀ ਵਕੀਲ ਆਪਣੀ ਜਿਹੜੀ ਸਬੂਤ ਵਗੈਰਾ ਲੈ ਕੇ ਆਉਂਦਾ, ਤੁਹਾਨੂੰ ਸਵਾਲ ਜਵਾਬ ਵਗੈਰਾ ਪੁੱਛਦਾ, ਤੇ ਇਮੀਗ੍ਰੇਸ਼ਨ ਕੋਰਟ ਜਿਹੜਾ ਆ ਜਾਂਦਾ ਉਹ EOIR ਜਿਹੜਾ ਸਿਸਟਮ ਹੈਗਾ, ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ, ਉਹ ਸਿਸਟਮ ਦੇ ਥੱਲੇ ਜਿਹੜਾ ਆਉਂਦਾ, ਜਿਹੜੇ ਜੱਜ ਸਾਰੇ ਇਹ ਹੁੰਦੇ ਆ, ਤੇ ਉਹਦੇ ਵਿੱਚ ਤੁਸੀਂ ਰਿਸਪੋਂਡੈਂਟ ਹੁੰਦੇ ਆ। ਤੇ ਜਿਹੜੀ ਸਰਕਾਰ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜਿੱਦਾਂ ਹੁਣ ਅਸਾਈਲਮ ਆਫਿਸ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਰਨ ਕਰਦਾ ਨਾ, ਪਰ ਹੁਣ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ ਕੇ ਇੱਕ ਪਾਰਟੀ ਹੋ ਗਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਇੱਕ ਹੋ ਗਏ ਤੁਸੀਂ, ਤੇ ਜੱਜ ਹੋ ਗਿਆ ਨਿਊਟਰਲ। ਸੋ ਹੁਣ ਇਹ ਨਿਊਟਰਲ ਵਾਲੀ ਜਿਹੜੀ ਗੱਲ ਆ ਉਹ ਉੱਤੇ ਆ ਜਾਂਦੀ ਕਿ ਜੱਜ ਦੀ ਰੇਟਿੰਗ ਕੀ ਆ, ਸੁਭਾਅ ਕੀ ਆ, ਕੇਸ ਪਾਸ ਕਰਦਾ ਕਿ ਨਹੀਂ ਕਰਦਾ। ਕਾਨੂੰਨ ਦੇ ਹਿਸਾਬ ਨਾਲ ਨਿਊਟਰਲ ਆ, ਪਰ ਆਬਵੀਅਸਲੀ ਹਰੇਕ ਬੰਦੇ ਦਾ ਆਪਣਾ ਬਾਇਸ ਜਿਹੜਾ ਹੋ ਸਕਦਾ। ਬਾਇਸ ਉਹ ਇਹ ਵੀ ਹੋ ਸਕਦਾ ਕਿ ਜਿੱਥੇ ਬੰਦਾ ਨਹੀਂ ਡਿਜ਼ਰਵ ਕਰਦਾ ਉਹਦਾ ਵੀ ਕੇਸ ਪਾਸ ਕਰ ਦੋ, ਤੇ ਬਾਇਸ ਇਹ ਵੀ ਹੋ ਸਕਦਾ ਕਿ ਬੰਦਾ ਬਿਲਕੁਲ ਡਿਜ਼ਰਵ ਕਰਦਾ ਤੇ ਉਹਨਾਂ ਧੱਕਾ ਕਰ ਦੋ। ਸੋ ਕਈ ਚੀਜ਼ਾਂ ਜਿਹੜੀਆਂ ਕੋਰਟਾਂ ਦੇ ਵਿੱਚ ਵੇਖਣ ਨੂੰ ਮਿਲਦੀਆਂ, ਤੇ ਉਹਦੇ ਨਾਲ ਕੀ ਆ ਕਿ ਹੁਣ ਜਦੋਂ ਏਦਾਂ ਹੋ ਜਾਂਦਾ, ਤੇ ਇਹ ਚੀਜ਼ 'ਚ ਡਰਾਮਾ ਵੀ ਬੜਾ ਸੋਸ਼ਲ ਮੀਡੀਆ ਤੇ, ਵਕੀਲਾਂ ਦਾ, ਪੈਰਾਲੀਗਲਾਂ ਦਾ, ਕਈ ਕੋਸ਼ਿਸ਼ ਜਿਹੜੀਆਂ ਆਮ ਸਧਾਰਨ ਜਨਤਾ ਜਿਹੜੀ ਉਹ ਵਿਚਾਰੀ ਕਨਫਿਊਜ਼ ਹੋ, ਕਹਿੰਦੀ ਪਤਾ ਨਹੀਂ ਕੀ ਦਫਾ ਧਾਰਾ ਸਾਡੇ ਤੇ ਸੁੱਟੀ ਜਾਂਦੇ ਆ, ਕੀ ਹੋਣਾ, ਕਿੱਦਾਂ ਹੋਣਾ। ਤੇ ਕਈ ਵਾਰੀ ਉਹ ਚੀਜ਼ਾਂ ਜਿਹੜੀਆਂ ਪ੍ਰੈਡਿਕਟੇਬਲ ਨਹੀਂ ਹੁੰਦੀਆਂ। ਜੱਜ ਜਿਹੜੇ ਚੰਗੇ ਆ ਉਹ ਖੁਦ ਕਹਿੰਦੇ ਆ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਮੈਂ ਅੱਜ ਕੇਸ ਗ੍ਰਾਂਟ ਹੀ ਕਰਾਂ ਤੇ PD ਨੂੰ ਕੰਸੀਡਰ ਕੀਤਾ ਜਾਵੇ। ਚੰਗੇ ਜੱਜ ਵੀ ਕਈ ਵਾਰੀ ਜਿਹੜੇ ਕਹਿ ਦਿੰਦੇ ਆ। ਸੋ ਹੁਣ ਇਮੀਗ੍ਰੇਸ਼ਨ ਕੋਰਟ ਆ ਗਿਆ, ਰਾਈਟ। ਸੋ ਇਹ ਸ਼ੋਅ ਦਾ ਹੁਣ ਜਿਹੜਾ ਇੱਕ ਮੇਨ ਮਕਸਦ ਹੈ, ਕਿਸੇ ਨੇ ਸਾਨੂੰ ਕਮੈਂਟ ਜਿਹੜਾ ਪਾਇਆ ਸੀਗਾ ਕਿ ਸਪੈਸ਼ਲੀ ਕਿ ਮੇਰਾ ਕੇਸ ਕਿਸੇ ਹੋਰ ਵਕੀਲ ਕੋਲ ਸੀਗਾ, ਸ਼ੋਅ ਸੁਣਦਾ ਸੀਗਾ ਤੇ ਕਈ ਸਾਲਾਂ ਤੋਂ ਸੁਣਦਾ ਸੀਗਾ, ਤੇ ਕਹਿੰਦਾ 4-5 ਘੰਟੇ ਬਾਈ ਕਹਿੰਦਾ ਮੇਰੀ ਜਿਹੜੀ ਸਵਾਲ ਜਵਾਬ ਹੋਏ ਆ। ਹਾਂਜੀ। ਤੇ ਕਹਿੰਦਾ ਤੁਹਾਡਾ ਸ਼ੋਅ ਜਿਹੜਾ ਸੁਣਦਾ ਸੀਗਾ ਉਹਦੇ ਕਰਕੇ ਕਹਿੰਦਾ ਜਿਹੜੀਆਂ ਸਾਰੇ ਕਨਸੈਪਟ ਜਿਹੜੇ ਕਲੀਅਰ ਸੀਗੇ, ਤੇ ਕਹਿੰਦਾ ਕੇਸ ਜਿਹੜਾ ਉਹਦਾ ਸਵਾਲ ਜਵਾਬ ਦੇਣ 'ਚ ਮੈਨੂੰ ਪ੍ਰੋਬਲਮ ਨਹੀਂ ਆਈ, ਪਾਸ ਹੋ ਗਿਆ। ਹਾਂ। ਸੋ ਹੁਣ ਜਿਹੜੀ ਚੀਜ਼ ਉਰੇ ਆ ਸ਼ੋਅ ਦੇ ਵਿੱਚ ਉਹ ਇਹ ਆ ਕਿ
ਇਹ ਕੋਈ ਡਰਾਮਾ ਨਹੀਂ, ਕੋਈ ਕਾਮੇਡੀ ਸ਼ੋਅ ਨਹੀਂ, ਕੋਈ ਸਰਕਸ ਨਹੀਂ, ਕੋਈ ਏਦਾਂ ਨਹੀਂ ਹੁਲੂ ਹੁਲੂ ਹਲਾ ਹਲਾ ਕਰੀ ਜਾਣੀ ਹੈ ਜਿੱਦਾਂ ਤੁਸੀਂ ਦੇਖਦੇ ਹੀ ਆ ਸੋਸ਼ਲ ਮੀਡੀਆ ਤੇ। ਇਹ ਸਟ੍ਰੇਟ ਜਿਹੜਾ ਔਨ ਪੁਆਇੰਟ ਲੌਂਗ ਟਰਮ ਜਿਹੜੀ ਟਾਕ ਹੈਗੀ ਆ, ਜਿਹੜਾ ਸਵਾਲ ਪੁੱਛਣ ਵਾਲਾ ਉਹਦਾ ਪਹਿਲਾਂ ਲੈਵਲ ਦੇਖੋ। ਸਵਾਲ ਪੁੱਛਣ ਦੀ ਵੀ ਬੰਦੇ ਨੂੰ ਜਿਹੜੀ ਇੱਕ ਸਮਝ ਜਿਹੜੀ ਹੁੰਦੀ ਹੈ, ਤਾਂ ਹੀ ਜਿਹੜਾ ਬੰਦਾ ਅੱਗੋਂ ਜਵਾਬ ਦੇ ਸਕਦਾ, ਰਾਈਟ। ਜੀ ਸੋ ਇਹ ਸ਼ੋਅ ਦੇ ਰਾਹੀਂ ਜਿਹੜਾ ਸੀਗਾ ਕਿ ਅੱਜ ਤੁਹਾਡੀ ਕਾਈਂਡ ਆਫ ਇੱਕ ਇਮੀਗ੍ਰੇਸ਼ਨ ਕਲਾਸ ਆ, ਇਹ ਜਿੱਦਾਂ ਬੰਦਾ ਕਹਿੰਦਾ ਨਾ ਡਰਾਈਵਿੰਗ ਸਕੂਲ ਤੇ ਮੈਂ ਜਾਣਾ, ਇਹ ਉਹ ਚੀਜ਼ ਆ ਕਿ ਜਿਹੜੇ ਤੁਹਾਨੂੰ ਢਾਂਚੇ ਕਿੱਦਾਂ, ਕੀ ਜਿਹੜਾ ਕੋਰਟ ਸਿਸਟਮ ਆ। ਤੇ ਅਕਸਰ ਜਿਹੜੇ ਬੰਦੇ ਆ ਉਹ ਕਹਿੰਦੇ ਕਿ ਕਈ ਵਾਰੀ ਸਾਡੇ ਮੂਹਰੇ ਵੀ ਆ ਕੇ ਬਹਿੰਦੇ, ਉਹ ਕਹਿੰਦੇ ਪਹਿਲਾਂ ਹੀ ਸਾਡੀ ਤਿਆਰੀ ਜਿਹੜੀ ਹੋ ਗਈ ਸੀ ਕੋਰਟ ਰੂਮ ਦਾ। ਇੱਕ ਵਾਰੀ ਆਪਾਂ ਯਾਦ ਆ ਸ਼ੋਅ ਕੀਤਾ ਸੀ, ਕੋਰਟ ਰੂਮ ਦਾ ਮਾਹੌਲ ਹੀ ਜਿਹੜਾ ਸੀਗਾ, ਆਪਾਂ ਕਈ ਵਾਰ ਕੀਤਾ ਉਹ ਵਾਲਾ ਸ਼ੋਅ ਵੀ, ਕਿੱਦਾਂ ਹੁੰਦਾ, ਹਾਂਜੀ, ਕਿੱਦਾਂ ਕਿੱਦਾਂ ਪੁੱਛਦੇ ਹੁੰਦਾ, ਕੀ ਡਰੈਸ ਹੁੰਦਾ। ਕੋਡ ਕੀ, ਪਾਰਕਿੰਗ ਕਿੱਥੇ ਕੀ ਆ। ਹੁਣ ਕਿੱਡੀ ਸਿੰਪਲ ਜੀ ਚੀਜ਼ ਆ, ਪਰ ਜਿਹੜਾ ਇੱਕ ਨਵਾਂ ਬੰਦਾ ਉਹਨੇ ਪਹਿਲੀ ਵਾਰੀ ਡਾਊਨਟਾਊਨ ਜਾਣਾ, ਸੈਨ ਫਰਾਂਸਿਸਕੋ ਜਾਂ LA, ਉਹ ਕਹਿੰਦਾ ਉਹ ਦੇਖ ਕੇ ਨਾ ਥੋੜਾ ਜਿਹਾ ਹੌਸਲਾ ਜਿਹਾ ਜਿਹੜਾ ਪੈ ਜਾਂਦਾ। ਹੌਸਲਾ ਬੜੀ ਵੱਡੀ ਚੀਜ਼ ਹੁੰਦੀ ਹੈ ਕਈ ਵਾਰੀ ਬੰਦੇ ਦਾ ਸਵੇਰੇ, ਜੇ ਕਿੱਥੋਂ ਸ਼ੁਰੂ ਕਰਦਾ, ਸ਼ੁਰੂਆਤ ਕਿੱਥੋਂ ਕਰਦਾ। ਤੇ ਇਹ ਜਿਹੜਾ ਹੁਣ ਕੋਰਟ ਨੇ ਪ੍ਰੈਡਿਕਟ ਕੀ ਕਰਨਾ ਫੈਸਲਾ, ਉਹ ਨਹੀਂ ਆਪਾਂ, ਸਾਨੂੰ ਵੀ ਨਹੀਂ ਪਤਾ। ਉਹ ਕਈ ਕੁਛ ਕੋਰਟ ਦੇ ਵਿੱਚ ਹੋ ਸਕਦਾ ਬੰਦਾ ਨਰਵਸਨੈਸ ਚ ਕਈ ਵਾਰੀ ਗਲਤ ਬਿਆਨ ਵੀ ਜਿਹੜਾ ਦੇ ਸਕਦਾ। ਬਿਲਕੁਲ। ਪਰ ਇਹ ਹੈ ਕਿ ਜਦੋਂ ਤੁਸੀਂ ਇਹ ਸ਼ੋਅ ਨੂੰ ਲੌਂਗ ਇਨਫ ਜਦੋਂ ਸੁਣੋਗੇ, ਜੁੜ ਕੇ ਰਹੋਗੇ, ਇੰਟਰਨੈਟ ਵਾਲੇ ਛਲਾਰੂਆਂ ਤੋਂ ਬਚ ਕੇ, ਜਿਹੜੇ ਪੇਡ ਪ੍ਰਮੋਸ਼ਨ ਵਾਲੇ ਆ, 0 ਫਾਲੋਅਰ ਵਾਲੇ ਆ, ਇਹ ਸਾਰਾ ਜਿਹੜਾ ਰੌਲਾ ਰੱਪਾ ਜਿਹੜਾ ਤੁਸੀਂ ਕੱਟ ਦੋ। ਤੇ ਫਿਰ ਇਹ ਹੈ ਕਿ ਜਦੋਂ ਤੁਸੀਂ ਲੌਂਗ ਇਨਫ ਜਿਹੜਾ ਇਹ ਸ਼ੋਅ ਸੁਣਦੇ ਆ, ਜਦੋਂ ਭਾਵੇਂ ਕੇਸ ਤੁਹਾਡਾ ਸਾਡੇ ਕੋਲ, ਭਾਵੇਂ ਕਿਸੇ ਦੇ ਕੋਲ ਵੀ ਆ, ਤੁਹਾਨੂੰ ਇਹਦਾ 100% ਜਿਹੜਾ ਫਾਇਦਾ ਉਹ ਹੋਊਗਾ। ਕਿਉਂਕਿ ਇਹਦੇ ਵਿੱਚ ਕੋਈ ਮੱਖਣ ਮੁੱਖਣ ਲਾ ਕੇ, ਕੋਈ ਏਦਾਂ ਨਹੀਂ ਕਿ ਆਪਾਂ ਵਧੀਆ ਜੈਂਕੇ ਬਣ ਜਾਣਾ ਜਾਂ ਆਪਾਂ ਸਰਕਸ ਚਲਾ ਲੈਣੀ, ਕਮੇਡੀਅਨ ਬਣ ਜਾਣਾ। ਆਪਾਂ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਆ, ਉਹ ਬਿਲਕੁਲ ਜਿਹੜੀ ਇੱਕ ਨਿਊਟਰਲ ਵੇ ਨਾਲ ਜਿਹੜੀ ਦਿੰਨੇ ਆ। ਜਿਹੜੀ ਚੀਜ਼ ਜਿੱਦਾਂ ਹੁੰਦੀ ਆ ਉਹਨੂੰ ਉਦਾਂ ਹੀ ਦੱਸੀਦਾ ਵਾ। ਚੰਗੀ ਆ ਚੰਗੀ ਕਹੀਦੀ ਆ, ਮਾੜੀ ਆ ਮਾੜੀ ਕਹੀਦੀ ਆ। ਤੇ ਖੁੱਲ ਕੇ ਜਿਹੜੀ ਕਹਿ ਲਓ ਆਪਾਂ ਗੱਲ ਜਿਹੜੀ 2 ਘੰਟੇ ਤੁਹਾਡੇ ਨਾਲ ਜਿਹੜੇ ਸ਼ੇਅਰ ਕਰਦੇ ਆ। ਤੇ ਮਕਸਦ ਇਹੀ ਆ ਕਿ ਅੱਜ ਦੀ ਜਿਹੜੀ ਹੁਣ ਜਿਹੜੀ ਨਵੀਂ ਪਨੀਰੀ ਜਿਹੜੀ ਆ ਰਹੀ ਆ, ਇਹਨਾਂ ਨੂੰ ਕਨਫਿਊਜ਼ਨ ਵੀ ਕਾਫੀ ਹੁੰਦੀ ਆ। ਇਹ ਸ਼ਾਰਟ ਵੀਡੀਓ ਕਈ ਵਾਰੀ ਵੇਖਣੀਆਂ ਮੰਗਦੇ ਆ, ਮਾੜੀ ਜੀ 2 ਸਕਿੰਟ ਦੀ ਟਿਕਟੌਕ ਦੀ ਵੀਡੀਓ ਵੇਖ ਲਈ, ਦੇਖ ਲਿਆ ਕੌਣ ਰੌਲਾ ਰੱਪਾ ਪਾ ਰਿਹਾ। ਪਰ ਇਹ ਆ ਕਿ ਜਦੋਂ ਜੇ ਤੁਸੀਂ ਕਿਸੇ ਚੀਜ਼ ਨੂੰ ਕਮਿਟ ਕਰਨਾ ਨਾ, ਕਿ ਹੁਣ ਤੁਹਾਡੇ ਲਈ ਜੇ ਇਮੀਗ੍ਰੇਸ਼ਨ ਬਹੁਤ ਜ਼ਰੂਰੀ ਆ, ਜੀ ਜੀ, ਤੇ ਫਿਰ ਇਹ ਤੁਹਾਨੂੰ ਏਦਾਂ ਨਹੀਂ ਕਿ ਤੁਸੀਂ ਇਹਨੂੰ ਪਹਿਲਾਂ ਜਦੋਂ ਸੁਣੋਗੇ, 1 ਦਿਨ ਸੁਣੋਗੇ, 1 ਮਹੀਨਾ ਸੁਣੋਗੇ, ਸਾਲ ਸ਼ੋਅ ਸੁਣੋਗੇ, 4 ਸਾਲ ਸੁਣੋਗੇ, ਹਨਾ। ਇਹ ਜਿਹੜੀ ਇਨਫੋਰਮੇਸ਼ਨ ਆ, ਜਿਹੜੀ ਤੁਸੀਂ ਐਂਡ 'ਚ ਤੁਸੀਂ ਖੁਦ ਇੱਕ ਪ੍ਰੋਫੈਸਰ ਬਣ ਜਾਣਾ ਬਾਏ ਦਾ ਟਾਈਮ ਤੁਹਾਡਾ ਕੋਈ ਅੱਗੋਂ ਸੱਜਣ ਮਿੱਤਰ ਆਇਆ। ਸੋ ਇਹ ਆਪਣੇ ਜਿਹੜਾ ਸ਼ੋਅ ਦਾ ਮੇਨ ਮਕਸਦ ਜਿਹੜਾ ਸੀਗਾ। ਸੋ ਇਮੀਗ੍ਰੇਸ਼ਨ ਕੋਰਟ ਦਾ ਆਪਾਂ ਕਰ ਲਿਆ ਕਿ ਹੁਣ ਦੂਜਾ ਲੈਵਲ ਹੋ ਗਿਆ ਅਸਾਈਲਮ ਆਫਿਸ, ਇਮੀਗ੍ਰੇਸ਼ਨ ਕੋਰਟ। ਉਸ ਤੋਂ ਬਾਅਦ ਤੁਹਾਡਾ ਉੱਤੇ ਆ ਗਿਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ। ਜੇ ਜੱਜ ਤੁਹਾਡਾ ਕੇਸ ਫੇਲ ਕਰ ਦਿੰਦਾ ਤਾਂ BIA ਦੇ ਕੋਲ ਜਾਂਦਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲਸ, BIA। ਸੋ ਜਿਹੜਾ ਇਮੀਗ੍ਰੇਸ਼ਨ ਕੋਰਟ ਹੁੰਦਾ, ਇਹਦਾ ਤੁਹਾਡਾ ਤੁਸੀਂ ਕਿੱਥੇ ਰਹਿੰਦੇ ਆ ਉਹਦੇ ਹਿਸਾਬ ਨਾਲ ਤੁਹਾਡਾ ਜਿਹੜਾ ਜੁਰਿਸਡਿਕਸ਼ਨ ਜਿਹੜਾ ਬਣਦਾ, ਜਿੱਥੇ ਤੁਹਾਡੀ ਰਿਹਾਇਸ਼ ਉਹਦੇ ਹਿਸਾਬ ਨਾਲ ਤੁਹਾਡਾ ਕੋਰਟ ਜਿਹੜਾ ਬਣਦਾ। ਪਰ ਇੱਕ ਵਾਰੀ ਤੁਹਾਡਾ ਜੇ ਕੇਸ ਫੇਲ ਹੋ ਗਿਆ ਤਾਂ BIA ਦੇ ਕੋਲ ਜਾਂਦਾ, ਜਿਹੜੀ ਵਰਜੀਨੀਆ ਵਾਸ਼ਿੰਗਟਨ DC ਵਾਲੇ ਏਰੀਆ ਦੇ ਵਿੱਚ ਹੈਗੀ ਆ। ਤੇ BIA ਚ ਜੇ ਫੇਲ ਹੋ ਗਿਆ ਤੁਹਾਡਾ ਸਰਕਿਟ ਕੋਰਟ 'ਚ ਜਾਊਗਾ। ਸੋ 13 ਸਰਕਿਟ ਕੋਰਟ ਹੈਗੇ ਆ, 12 ਰੈਗੂਲਰ ਤੇ ਇੱਕ ਫੈਡਰਲ। ਤੇ ਸਰਕਿਟ ਕੋਰਟ ਦੇ ਵਿੱਚ ਤੁਹਾਡਾ ਜਿੱਦਾਂ ਹੁਣ ਨਿਊਯਾਰਕ ਵਾਲੇ 2nd ਸਰਕਿਟ, ਕੈਲੀਫੋਰਨੀਆ ਵਾਲੇ 9th ਸਰਕਿਟ, ਸਾਰੇ ਸਰਕਿਟ ਕੋਰਟਾਂ ਦੇ ਆਪਣੇ ਆਪਣੇ ਕਾਨੂੰਨ ਜਿਹੜੇ ਹੈਗੇ ਆ। ਹੁਣ ਲੋਕੀ ਕਈ ਵਾਰੀ ਇਹ ਸਵਾਲ ਪੁੱਛਦੇ ਆ ਕਿ ਮੇਰਾ ਕੇਸ ਫੇਲ ਹੋ ਗਿਆ ਸੀਗਾ, ਮੇਰਾ ਉਦੋਂ ਨਿਊਯਾਰਕ ਫੇਲ ਹੋਇਆ ਸੀਗਾ, ਹੁਣ ਮੈਂ ਕੈਲੀਫੋਰਨੀਆ ਮੂਵ ਕਰ ਸਕਦਾ? BIA ਦੀ ਅਪੀਲ ਜਿਹੜੀ ਆ ਗਈ ਆ। ਤੇ ਜਿਹੜੀ BIA ਦੀ ਅਪੀਲ ਆ, ਉਹ 'ਚ ਨਹੀਂ ਮੈਟਰ ਕਰਦਾ ਤੁਸੀਂ ਕਿੱਥੇ ਰਹਿੰਦੇ ਆ, ਤੁਸੀਂ ਟੈਕਸਸ ਰਹੋ, ਕਿੱਥੇ ਰਹੋ। ਹੁਣ ਇੱਕ ਵਾਰੀ ਤੁਹਾਡਾ ਜੇ ਕੈਲੀਫੋਰਨੀਆ ਨੇ ਜਾਂ ਨਿਊਯਾਰਕ ਨੇ ਡਿਨਾਈ ਕਰਤਾ, ਤੁਹਾਡਾ ਉਹਲਾ ਸਰਕਿਟ ਬਣ ਜਾਣਾ 9th ਸਰਕਿਟ ਜਾਂ 2nd ਸਰਕਿਟ, ਉੱਥੇ ਹੀ ਰਹਿਣਾ। ਫਿਰ ਉੱਥੇ ਹੀ ਰਹਿਣਾ। BIA ਸਾਂਝੀ ਆ, BIA ਨੇ ਉਹ ਸਰਕਿਟ ਦੇ ਕੇਸ ਲਾਅ ਦੇ ਹਿਸਾਬ ਨਾਲ ਤੁਹਾਡਾ ਡਿਸਾਈਡ ਕਰਨਾ ਕਿ ਰੀਲੋਕੇਸ਼ਨ ਤੇ 2nd ਸਰਕਿਟ ਕੀ ਕਹਿੰਦਾ, ਰੀਲੋਕੇਸ਼ਨ ਤੇ 9th ਸਰਕਿਟ ਜਿਹੜਾ ਕੀ ਕਹਿੰਦਾ। ਤੇ ਉਸ ਤੋਂ ਬਾਅਦ ਜੇ ਤੁਹਾਡਾ BIA ਵੀ ਕੇਸ ਜਿਹੜਾ ਫੇਲ ਕਰ ਦਿੰਦੀ ਹੈ ਤਾਂ ਤੁਹਾਡਾ ਸਰਕਿਟ ਕੋਰਟ ਤੇ ਆਬਵੀਅਸਲੀ ਜਾਂਦਾ। ਇਹ ਤੁਹਾਡੀ ਫਾਈਨਲ ਜਿਹੜੀ ਇੱਕ ਅਦਾਰਾ ਤੁਹਾਡੇ ਲਈ ਹੈਗਾ। ਜੇ ਸਰਕਿਟ ਕੋਰਟ ਵੀ ਫੇਲ ਕਰ ਦੇਵੇ ਤੇ ਜ਼ਿਆਦਾਤਰ ਜਿਹੜੀ ਗੇਮ ਤੁਹਾਡੀ ਉਹ ਓਵਰ ਆ। ਤੇ ਇਹਦੇ ਵਿੱਚ ਹੁਣ ਬੜਾ ਜਿਹੜਾ ਉਹ ਚੱਲਦਾ ਕਿ ਮੋਸ਼ਨ ਟੂ ਰੀਓਪਨ ਕਰ ਲਈਏ, ਇੱਕ ਵਾਰੀ ਹੋਰ ਟਰਾਈ ਜਿਹੜੀ ਕਰ ਲਈਏ। ਤੇ ਉਹਦੇ ਵਿੱਚ ਸਾਰਿਆਂ ਨੂੰ ਸਲਾਹ ਇਹੀ ਹੈ ਕਿ ਇਹ ਫਜ਼ੂਲ ਜਿਹੜੀ ਟਰਾਈ ਨਾ ਕਰਿਓ, ਅਨਲੈਸ ਕੋਈ ਦੇਸ਼ ਦੇ ਹਾਲਾਤ ਨਹੀਂ ਬਦਲੇ, ਕੋਈ ਬਹੁਤ ਵੱਡੀ ਬਿਗ ਡੀਲ ਨਹੀਂ ਹੋਈ। ਤੇ ਇੱਕ ਵਾਰੀ ਜੇ ਤੁਹਾਡਾ ਇੰਨੇ ਅਦਾਰਿਆਂ ਨੇ ਤੁਹਾਡਾ ਜਿਹੜਾ ਕੇਸ ਸੁਣ ਲਿਆ ਤੇ ਉਹਨੂੰ ਦੁਬਾਰਾ ਰੀਫਾਈਲ ਕਰਕੇ ਕੁਛ ਨਹੀਂ ਹੋਣਾ। ਕਿਉਂਕਿ ਇਹ ਹੁੰਦਾ ਕਿ ਕਈ ਵਾਰੀ ਤੁਹਾਨੂੰ ਜਦੋਂ ਅਸਲੀ ਦੇ ਵਿੱਚ ਵੀ, ਜਿੱਦਾਂ ਹੁਣ ਕਿਸਾਨੀ ਅੰਦੋਲਨ ਹੋਇਆ ਸੀਗਾ ਤੇ ਲੋਕਾਂ ਕੋਲ ਮੌਕਾ ਸੀਗਾ, ਤੇ ਮੈਨੂੰ ਯਾਦ ਹੈ ਇੱਕ ਕੇਸ ਸੀਗਾ, BIA ਕਹਿੰਦੀ ਕਿ ਇਹ ਤਾਂ ਪਹਿਲਾਂ ਹੀ ਆਪਣੇ ਪੁਰਾਣੇ ਵਕੀਲ ਥਰੂ ਇਹਨੇ 8-9 ਵਾਰੀ ਕਹਿੰਦੇ 10-15 ਸਾਲਾਂ 'ਚ ਇਹਨੇ ਮੋਸ਼ਨਾਂ ਜਿਹੜੀਆਂ ਫਾਈਲ ਜਿਹੜੀਆਂ ਕਰਤੀਆਂ, ਠੀਕ ਆ, ਤੇ ਇਹਨੂੰ ਆਪਾਂ ਕੰਸੀਡਰ ਜਿਹੜਾ ਨਹੀਂ ਕਰ ਸਕਦੇ।